ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਾਰਨ ਕੀ ਮੰਨਦੇ ਹੋ ਜੀ ਇਹਨਾਂ ਦਾ? ਜਿਹੜੀ ਐਂਟੀ ਸਿੱਖ ਲੌਬੀ ਹੈ ਉਹ ਬੜੀ ਐਕਟਿਵ ਹੋ ਚੁੱਕੀ ਹੈ ਅੱਜ ਦੇ ਸਮੇਂ 'ਚ ਪੰਜਾਬ ਵਿੱਚ, ਜਿੱਥੇ ਸਿੱਖਾਂ ਦੀ ਮੈਜੋਰਟੀ ਹੈ। ਅੱਜ ਦੀ ਗੱਲ ਨਹੀਂ ਹੈ, ਬੇਅਦਬੀਆਂ ਦਾ ਜੇ ਟ੍ਰੈਂਡ ਦੇਖਿਆ ਜਾਏ 1980 ਤੋਂ ਸਟਾਰਟ ਹੋਇਆ ਸੀ। ਜਿਹੜਾ ਰਿਐਕਸ਼ਨ ਇੱਕ ਨੌਜਵਾਨ ਦੇ ਵੱਲੋਂ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ ਔਰਤ ਨੂੰ, ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਗੁਰਦੁਆਰਾ ਸਾਹਿਬ ਦੀ ਸਿਕਿਉਰਿਟੀ ਦੇ ਲਈ ਆਪਣਾ ਇੰਤਜ਼ਾਮ ਕਰੋ। ਜੇ ਕੋਈ ਹਮਲਾਵਰ ਬਣ ਕੇ ਆਏ, ਤੁਸੀਂ ਉਹਨੂੰ ਜੇ ਮਾਰ ਵੀ ਦਿੰਦੇ ਹੋ, ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਏਗੀ, ਕਿਉਂਕਿ ਤੁਸੀਂ ਜੋ ਕੀਤਾ ਹੋਵੇ ਲਾਈਫ ਐਂਡ ਪ੍ਰੋਪਰਟੀ ਦੀ ਪ੍ਰੋਟੈਕਸ਼ਨ ਦੇ ਲਈ ਕੀਤਾ ਹੋਵੇ। ਇਹਨੂੰ ਕਤਲ ਕਹਿਣਾ ਗਲਤ ਹੈ, ਕਿਉਂਕਿ ਉਸ ਔਰਤ ਨੇ ਬੋਤਲ ਸੁੱਟੀ ਹੈ। ਬੜੇ ਘੱਟ ਲੋਕਾਂ ਨੂੰ ਪਤਾ ਹੈ ਐਲਕੋਹਲ ਸੀ, ਐਲਕੋਹਲ ਦੇ ਨਾਲ ਅੱਗ ਵੀ ਲੱਗ ਸਕਦੀ ਸੀ। ਅਲਕੋਹਲ ਲੈ ਕੇ ਉਹ ਕਿਸ ਤਰ੍ਹਾਂ ਚਲੇ ਗਈ ਹੈ, ਸ਼ਰਾਬ ਦੀ ਬੋਤਲ ਲੈ ਕੇ ਸਰੋਵਰ ਸਾਹਿਬ ਦੇ ਨੇੜੇ ਕਿਸ ਤਰ੍ਹਾਂ ਪਹੁੰਚੀ ਹੈ। ਹੁਣ ਦੁੱਖ ਨਿਵਾਰਨ ਸਾਹਿਬ ਦੀ ਜਿਹੜੀ ਘਟਨਾ ਹੈ, ਜਿਹੜਾ ਆਧਾਰ ਕਾਰਡ ਮਿਲਿਆ ਹੈ, ਉਹਦੇ ਵਿੱਚ ਉਸ ਲੇਡੀ ਦਾ ਅਸਲੀ ਐਡਰੈਸ ਨਹੀਂ ਹੈ, ਪੀਜੀ ਐਡਰੈਸ ਹੈ। ਉਹਦੀ ਆਈਡੈਂਟੀਟੀ ਦਾ ਵੀ ਕੋਈ ਪੱਕਾ ਪਤਾ ਨਹੀਂ ਲੱਗਾ। ਪਟਿਆਲਾ ਐਸਐਸਪੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਜਿਹੜੀ ਔਰਤ ਨੇ ਇਸ ਤਰੀਕੇ ਦੇ ਨਾਲ ਉੱਥੇ ਜਾ ਕੇ ਬੇਅਦਬੀ ਕੀਤੀ, ਉਹ ਜ਼ੀਰਕਪੁਰ ਤੋਂ ਚੜ੍ਹ ਕੇ ਪਟਿਆਲੇ ਜਾਂਦੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਕਿੰਨੇ ਉਹਨੂੰ ਭੇਜਿਆ, ਇਸ ਬਾਰੇ ਪੁਲਿਸ ਨੂੰ ਬਿਲਕੁਲ ਨਿਰਪੱਖ ਤੌਰ ਤੇ ਜਾਂਚ ਕਰਨੀ ਚਾਹੀਦੀ ਹੈ। ਜੇ ਲੋੜ ਪਏ ਤੇ ਸੈਂਟਰ ਦੀ ਏਜੰਸੀ ਦੇ ਕੋਲ NIA CBI ਹੈ, ਜਿਨ੍ਹਾਂ ਦੇ ਰਿਸੋਰਸਿਸ ਕਾਫੀ ਨੇ, ਉਹਨਾਂ ਦੀ ਮਦਦ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। 29 ਜਨਵਰੀ 1980 ਦੀ ਗੱਲ ਹੈ। ਫਿਰਕੂ ਜਥੇਬੰਦੀਆਂ ਨੇ ਪੂਰੇ ਅੰਮ੍ਰਿਤਸਰ 'ਚ ਇੱਕ ਜਲੂਸ ਕੱਢਿਆ ਸੀ ਦਰਬਾਰ ਸਾਹਿਬ ਦੇ ਨੇੜੇ। ਪੁਲਿਸ ਦੇ ਉੱਤੇ ਤੇ ਬਰਸਿਆਂ ਦੇ ਉੱਤੇ सिगरेट पीटियाँ रख के किया सी, सिगरेट पी रही पियेंगे हम आराम से जियेंगे। 1982 ਚ ਸਤਿਗੁਰਧਾਮਾਂ ਨੂੰ ਅੱਗ ਲਗਾਈ ਗਈ ਸੀ ਪੰਜਾਬ ਵਿੱਚ, ਜਦੋਂ ਇੱਕ ਮੰਦਰ ਤੇ ਪਰ ਕਿਸੇ ਜਾਨਵਰ ਦਾ ਸਿਰ ਮਿਲਿਆ ਸੀ। ਇਹ ਕਹਿ ਕੇ ਗਊ ਹੱਤਿਆ ਹੈ। ਉਸ ਸਮੇਂ ਵੀ ਇਹਨਾਂ ਨੇ ਸਿੱਖਾਂ ਦਾ ਬੜਾ ਵਿਰੋਧ ਕੀਤਾ ਸੀ। ਕਹਿੰਦੇ ਸੀ ਕਿਉਂ ਹੋਲੀ ਸਿਟੀ ਮੰਗਦੇ ਹੋ, ਕਿਸੇ ਤੇ ਸਿਗਰਟ ਬੀੜੀ ਪੀਣ ਨੂੰ ਤੇ ਕਿਉਂ ਪਾਬੰਦੀ ਲਗਾਉਂਦੇ ਹੋ। ਸਰਕਾਰਾਂ ਭਾਵੇਂ ਸੈਂਟਰ ਦੀਆਂ ਹੋਣ ਭਾਵੇਂ ਸਟੇਟ ਦੀਆਂ ਹੋਣ, ਜਿਹੜੀ ਮਰਜ਼ੀ ਪਾਰਟੀ ਦੀਆਂ ਹੋਣ, ਉਹ ਇਹਨੂੰ ਸੀਰੀਅਸਲੀ ਨਹੀਂ ਲੈ ਰਹੀਆਂ। ਪਰ ਜਿਹੜੀ ਅੱਜ ਦੀ ਸਥਿਤੀ ਹੈ, ਅੱਜ ਬੇਅਦਬੀਆਂ ਦੇ ਵਿੱਚ ਵੀ ਵਾਧਾ ਹੋਇਆ। ਜਿਹੜੇ ਬੇਅਦਬੀ ਕਰਨ ਵਾਲੇ ਨੇ ਜਾਂ ਕਰਵਾਉਣ ਵਾਲੇ ਨੇ, ਪਰ ਕਿਤੇ ਨਾ ਕਿਤੇ ਉਹ ਇੱਕ ਵੱਖਰੇ ਤਰੀਕੇ ਦੇ ਨਾਲ, ਆਪ ਨੂੰ ਛੁਪੇ ਤਰੀਕੇ ਦੇ ਨਾਲ ਸਿੱਖ ਧਰਮ ਦੀਆਂ ਰੋਹ ਰੀਤਾਂ ਦੇ ਉੱਪਰ ਜਿਹੜਾ ਢਾਲ ਲਗਾਉਂਦੇ ਨਜ਼ਰ ਆ ਰਹੇ। ਇਹ ਇੱਕ ਪਾਸੇ ਉਹ ਨਹੀਂ, ਕਈ ਪਾਸੇ ਉਹ ਹਮਲੇ ਹੋ ਰਹੇ ਨੇ। ਕਈ ਜਣੇ ਸਿੱਖੀ ਰੂਪ ਵਿੱਚ ਸਾਡੇ 'ਚ ਵੜ ਗਏ, ਕਿੰਤੂ ਪਰੰਤੂ ਕਦੀ ਸਿੱਖ ਰਹਿਤ ਮਰਿਆਦਾ ਉੱਤੇ ਹੋ ਰਹੀ ਹੈ, ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਹੋ ਰਹੀ ਹੈ, ਕਦੀ ਇਤਿਹਾਸ ਉੱਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ। ਜਿੰਨੀਆਂ ਇਤਿਹਾਸਿਕ ਬਿਲਡਿੰਗਾਂ ਨੇ, ਗੁਰੂ ਘਰ ਨੇ, ਉਹਨਾਂ ਨੂੰ ਢਾਹ ਕੇ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਜਾ ਰਿਹਾ ਵੇ, ਕਿਉਂ? ਤਾਂ ਕਿ ਕੋਈ ਐਵੀਡੈਂਸ ਨਾ ਰਹੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਲੰਮੇਰੇ ਸਮੇਂ ਤੋਂ ਵਾਪਰਦੀਆਂ ਰਹੀਆਂ ਨੇ, ਪਰ ਵੱਡੀ ਗੱਲ ਹੈ ਕਿ ਅੱਜ ਵੀ ਬੇਅਦਬੀ ਦੀਆਂ ਹਿਰਦਾ ਵੇਦਕ ਘਟਨਾਵਾਂ ਵਾਪਰਦੀਆਂ ਨੇ, ਜਿਹੜੀਆਂ ਕਿਤੇ ਨਾ ਕਿਤੇ ਨਾਨਕ ਨਾਮਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖਣ ਵਾਲੀਆਂ ਨੇ। ਪਟਿਆਲਾ ਦੇ ਵਿੱਚ ਘਟਨਾ ਵਾਪਰੀ ਹੈ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ। ਤਾਂ ਇੱਕ ਜਿਹੜਾ ਸੀ ਔਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗੁਰੂ ਘਰ ਦੀ ਜੋ ਮਾਣ ਮਰਿਆਦਾ ਉਸ ਨੂੰ ਢਾਹ ਲਾਉਣ ਦੇ ਕੁਝ ਯਤਨ ਕੀਤੇ ਜਾਂਦੇ ਨੇ, ਪਰ ਮੌਕੇ ਦੇ ਉੱਪਰ ਜਿਹੜਾ ਉਸ ਔਰਤ ਨੂੰ ਇੱਕ ਗੁਰੂ ਦੇ ਸਿੱਖ ਦੇ ਵੱਲੋਂ ਸੋਧਾ ਲਗਾ ਦਿੱਤਾ ਜਾਂਦਾ ਹੈ। ਗੋਲੀਆਂ ਮਾਰ ਕੇ ਉਸ ਔਰਤ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਹਨਾਂ ਬੇਅਦਬੀਆਂ ਦੇ ਪਿੱਛੇ ਮਨਸ਼ਾ ਕੀ ਹੈ, ਬੇਅਦਬੀਆਂ ਕਰਨ ਵਾਲੇ ਕਿਹੜੇ ਲੋਕ ਨੇ, ਤਾਂ ਇਸੇ ਤਮਾਮ ਪੱਖ ਦੇ ਉੱਪਰ ਗੱਲਬਾਤ ਕਰਾਂਗੇ। ਸਰਕਾਰ ਦਾ ਰਿਐਕਸ਼ਨ ਕੀ ਹੈ, ਭਵਿੱਖ ਦੇ ਵਿੱਚ ਸਰਕਾਰ ਕਿਸ ਤਰੀਕੇ ਦੇ ਬੇਅਦਬੀਆਂ ਦੇ ਉੱਪਰ ਜਿਹੜੇ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ, ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੇ
फैसले लैण की जरूरत है। तमाम पक्षों की विचार करने वास्ते इस वक्त सीनियर वकील सरदार बरजिंदर सिंह लूंबा ने, उन्होंने दे नाल गलबात करांगे। सर सब तो पहला स्वागत है जी। ਵਾਹਿਗੁਰੂ जी का खालसा वाहिगुरू जी की फतेह। ਲੂੰਬਾ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜੇ ਪਿਛਲੇਰੇ ਲੰਬੇ ਸਮੇਂ ਦੀ ਗੱਲ ਹੋਵੇ ਬੇਅਦਬੀਆਂ ਵਾਪਰਦੀਆਂ ਆ ਰਹੀਆਂ ਨੇ, ਪਰ ਸਿੱਖਾਂ ਦੇ ਜਿਹੜੇ ਸਭ ਤੋਂ ਮਹੱਤਵਪੂਰਨ ਪਾਵਨ ਪਾਕ ਅਸਥਾਨ ਨੇ, ਸ੍ਰੀ ਦਰਬਾਰ ਸਾਹਿਬ ਦੀ ਗੱਲ ਹੋਵੇ, ਉਸ ਤੋਂ ਬਾਅਦ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੀ ਗੱਲ ਹੋਵੇ, ਪਰ ਤੀਜਾ ਸਭ ਤੋਂ ਵੱਡਾ ਜਿਹੜਾ ਗੁਰੂ ਦਾ ਗੁਰਧਾਮ ਇਤਿਹਾਸ ਜੁੜਿਆ ਹੋਇਆ ਜਿਹਦੇ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਰਾਤ ਸਮੇਂ ਦੇ ਦਰਮਿਆਨ ਘਟਨਾ ਵਾਪਰੀ ਹੈ। ਸਭ ਤੋਂ ਪਹਿਲਾਂ ਦੱਸੋ ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕਾਰਨ ਕੀ ਮੰਨਦੇ ਹੋ ਜੀ ਇਹਨਾਂ ਦਾ? ਇਹ ਕਹਿ ਲਓ ਜਿਹੜੀ ਐਂਟੀ ਸਿੱਖ ਲੌਬੀ ਹੈ ਉਹ ਬੜੀ ਐਕਟਿਵ ਹੋ ਚੁੱਕੀ ਹੈ ਅੱਜ ਦੇ ਸਮੇਂ 'ਚ ਪੰਜਾਬ ਵਿੱਚ, ਜਿੱਥੇ ਸਿੱਖਾਂ ਦੀ ਮੈਜੋਰਟੀ ਹੈ। ਇਹ ਬੜੀ ਵੱਡੀ ਕੌਂਸਪੀਰੇਸੀ ਹੈ ਜਿਹਨੂੰ ਸਮਝਣਾ ਬੜਾ ਜ਼ਰੂਰੀ ਹੈ। ਅਤੇ ਜਿਹੜੇ ਮੇਨ ਪਲੈਨਰ ਨੇ, ਜਿਹੜੇ ਪਲਾਨ ਆਊਟ ਕਰਦੇ ਨੇ, ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਜ਼ਾ ਦਿਵਾਉਣੀ ਬੜੀ ਜ਼ਰੂਰੀ ਹੈ। ਇਸ ਵਿੱਚ ਮੈਂ ਇੱਕ ਅਪੀਲ ਕਰਦਾ ਵਾਂ, ਭਾਵੇਂ ਸੈਂਟਰਲ ਗੌਰਮੈਂਟ ਹੈ ਭਾਵੇਂ ਸਟੇਟ ਹੈ, ਖਾਸ ਕਰਕੇ ਸੈਂਟਰਲ ਗੌਰਮੈਂਟ ਨੂੰ ਉਹ ਇਹ ਸੋਚੇ ਇਹਦੇ ਪਿੱਛੇ ਕਿਹੜਾ ਹੱਥ ਹੈ। ਅੱਜ ਦੀ ਡੇਟ ਵਿੱਚ ਸਿੱਖ ਫੌਜ ਦੀ ਜਿਹੜੀ ਡਿਪਲੋਇਮੈਂਟ ਹੈ ਨਾਰਥ ਈਸਟ ਵਿੱਚ ਚਾਈਨਾ ਬਾਰਡਰ 'ਤੇ ਹੈ। ਜਿਹੜੀ ਸਿੱਖ ਯੂਨਿਟ ਨੇ, ਭਾਵੇਂ ਸਿੱਖ ਰੈਜੀਮੈਂਟ ਹੋਏ, ਸਿੱਖ LI ਹੋਏ, ਆਰਟੀਲਰੀ ਅਤੇ ਸਿੱਖ ਯੂਨਿਟ ਹੋਣ, ਪੰਜਾਬ ਰੈਜੀਮੈਂਟ ਹੋਏ, ਉਹ ਸਾਰੇ ਜਿੱਥੇ ਜਾਣ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਨੇ। ਬਕਾਇਦਾ ਮਰਿਆਦਾ ਦਾ ਖਿਆਲ ਰੱਖਦੇ ਨੇ। ਹਰ ਯੂਨਿਟ ਦਾ ਆਪਣਾ ਗੁਰੂ ਘਰ ਹੁੰਦਾ ਵੇ ਜਿੱਥੇ ਅੰਮ੍ਰਿਤ ਪ੍ਰਚਾਰ ਵੀ ਹੁੰਦਾ ਵੇ। ਇਹ ਸੋਚਣਾ ਚਾਹੀਦਾ ਵੇ ਇਹ ਪੂਰੇ ਤੇ ਪੂਰੇ ਇਕੱਲੇ ਸਿੱਖਾਂ ਦੇ ਦਿਲਾਂ ਨੂੰ ਤੇ ਠੇਸ ਪਹੁੰਚਦੀ ਹੈ। ਇਹਦਾ ਨੁਕਸਾਨ ਆਪ ਜਿਹੜਾ ਇੰਡੀਅਨ ਸਟੇਟ ਹੈ ਉਹਨਾਂ ਨੂੰ ਹੋ ਸਕਦਾ ਹੈ, ਕਿਉਂਕਿ ਜਦ ਸਿੱਖ ਫੌਜੀ ਦੇਖਣ ਕੇ ਸਾਡੇ ਘਰਾਂ 'ਚ ਬੇਅਦਬੀਆਂ ਹੋ ਰਹੀਆਂ ਨੇ, ਉਹਨਾਂ ਨੂੰ ਵੀ ਠੇਸ ਪਹੁੰਚੇਗੀ। ਇਹ ਲਗਾਤਾਰ ਜਾਰੀ ਹੈ। ਇਹਦੇ 'ਚ ਸਰਕਾਰਾਂ ਭਾਵੇਂ ਸੈਂਟਰ ਦੀਆਂ ਹੋਣ ਭਾਵੇਂ ਸਟੇਟ ਦੀਆਂ ਹੋਣ, ਜਿਹੜੀ ਮਰਜ਼ੀ ਪਾਰਟੀ ਦੀਆਂ ਹੋਣ, ਉਹ ਇਹਨੂੰ ਸੀਰੀਅਸਲੀ ਨਹੀਂ ਲੈ ਰਹੀਆਂ। ਅੱਜ ਦੀ ਗੱਲ ਨਹੀਂ ਹੈ। ਬੇਅਦਬੀਆਂ ਦਾ ਜੇ ਟ੍ਰੈਂਡ ਦੇਖਿਆ ਜਾਏ 1980 ਤੋਂ ਸਟਾਰਟ ਹੋਇਆ ਸੀ, ਜਦ ਅੰਮ੍ਰਿਤਸਰ ਨੂੰ ਹੋਲੀ ਸਿਟੀ ਬਣਾਉਣ ਦੀ ਡਿਮਾਂਡ ਸਿੱਖ ਜਥੇਬੰਦੀਆਂ ਨੇ ਉਸ ਸਮੇਂ ਕੀਤੀ ਸੀ। ਉਸ ਸਮੇਂ ਅਕਾਲੀ ਦਲ ਨੇ ਵੀ ਸਪੋਰਟ ਕੀਤਾ ਸੀ। 29 ਜਨਵਰੀ 1980 ਦੀ ਗੱਲ ਹੈ। ਫਿਰਕੂ ਜਥੇਬੰਦੀਆਂ ਨੇ ਪੂਰੇ ਅੰਮ੍ਰਿਤਸਰ 'ਚ ਇੱਕ ਜਲੂਸ ਕੱਢਿਆ ਸੀ ਦਰਬਾਰ ਸਾਹਿਬ ਦੇ ਨੇੜੇ। ਪੋਲਸ ਦੇ ਉੱਤੇ ਤੇ ਬਰਸਿਆ ਦੇ ਉੱਤੇ ਸਿਗਰਟ ਪੀੜੀਆਂ ਰੱਖ ਕੇ ਕਿਹਾ ਸੀ, ਸਿਗਰਟ ਪੀਰੀ ਪੀਏਂਗੇ ਹਮ ਆਰਾਮ ਸੇ ਜੀਏਂਗੇ। ਉਸ ਵਕਤ ਜੇ ਸਰਕਾਰ ਸਖਤ ਹੁੰਦੀ ਇਹ ਨੌਬਤ ਨਹੀਂ ਸੀ ਆਉਣੀ। ਫਿਰ 1982 'ਚ 7 ਗੁਰਧਾਮਾਂ ਨੂੰ ਅੱਗ ਲਗਾਈ ਗਈ ਸੀ ਪੰਜਾਬ ਵਿੱਚ, ਜਦੋਂ ਇੱਕ ਮੰਦਰ ਤੇ ਪਰ ਕਿਸੇ ਜਾਨਵਰ ਦਾ ਸਿਰ ਮਿਲਿਆ ਸੀ। ਇਹ ਕਹਿ ਕੇ ਗਊ ਹੱਤਿਆ ਹੈ। ਇਹ ਸਾਰੇ ਮਾਮਲਿਆਂ ਵਿੱਚ ਕਿਸੇ ਨਤੀਜੇ ਵਿੱਚ ਨਹੀਂ ਪਹੁੰਚੇ। ਜਿਹੜੇ ਪਲਾਨ ਕਰਨ ਵਾਲੇ ਸੀ, ਜੋ ਪਲਾਨ ਕਰਨ ਵਾਲੀ ਸੋਚ ਸੀ, ਉਹਨਾਂ ਤੇ ਦਿਲ ਵੱਧ ਗਏ। ਉਹ ਤੀਸਰੀ ਧਿਰ ਵੀ ਆ ਗਈ, ਖਾਸ ਕਰਕੇ ਇਹਦੇ ਜਿਹੜੇ ਪੰਜਾਬ ਦਾ ਲੈਫਟਿਸਟ ਵਿੰਗ ਹੈ, ਕਾਮਰੇਡ ਕਲਾਸ ਹੈ, ਉਸ ਸਮੇਂ ਵੀ ਇਹਨਾਂ ਨੇ ਸਿੱਖਾਂ ਦਾ ਬੜਾ ਵਿਰੋਧ ਕੀਤਾ ਸੀ। ਕਹਿੰਦੇ ਸੀ ਕਿਉਂ ਹੋਲੀ ਸਿਟੀ ਮੰਗਦੇ ਹੋ, ਕਿਸੇ ਤੇ ਸਿਗਰਟ ਪੀੜੀ ਪੀਣ ਨੂੰ ਤੇ ਕਿਉਂ ਪਾਬੰਦੀ ਲਗਾਉਂਦੇ ਹੋ। ਉਹਨਾਂ ਦਾ ਅੱਜ ਵੀ ਉਹੀ ਰਵੱਈਆ ਵਾ। ਉਹ ਖਾਸ ਕਰਕੇ ਸਿੱਖ ਧਰਮ ਨੂੰ ਸਪੈਸੀਫਿਕਲੀ ਟਾਰਗੇਟ ਕਰਦੇ ਨੇ ਇੰਟੈਂਸ਼ਨਲੀ। ਲੂੰਬਾ ਸਾਹਿਬ, ਉਸ ਵੇਲੇ ਦੀ ਜੇ ਗੱਲ ਕਰੀਏ ਤਾਂ ਜਿਹੜੇ ਦੋਸ਼ੀ ਸੀ, ਜਿਹੜੇ ਬੇਅਦਬੀ ਕਰਨ ਵਾਲੇ ਸੀ, ਜਾਂ ਜਿਹੜੇ ਸਿੱਖੀ ਦੀਆਂ ਰਹੁ ਰੀਤਾਂ ਨੂੰ ਟਾਰਗੇਟ ਕਰਦੇ ਸੀ, ਉਹ ਪ੍ਰਤੱਖ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਸੀ। ਇਤਿਹਾਸ ਦੇ ਪੱਤਰਿਆਂ ਦੇ ਉੱਪਰ ਉਹ ਲੋਕ ਪਾਏ ਗਏ। ਪਰ ਜਿਹੜੀ ਅੱਜ ਦੀ ਸਥਿਤੀ ਹੈ, ਅੱਜ ਬੇਅਦਬੀਆਂ ਦੇ ਵਿੱਚ ਵੀ ਵਾਧਾ ਹੋਇਆ। ਜਿਹੜੇ ਬੇਅਦਬੀ ਕਰਨ ਵਾਲੇ ਨੇ ਜਾਂ ਕਰਵਾਉਣ ਵਾਲੇ ਨੇ, ਪਰ ਕਿਤੇ ਨਾ ਕਿਤੇ ਉਹ ਇੱਕ ਵੱਖਰੇ ਤਰੀਕੇ ਦੇ ਨਾਲ, ਆਪ ਨੂੰ ਛੁਪੇ ਤਰੀਕੇ ਦੇ ਨਾਲ ਸਿੱਖ ਧਰਮ ਦੀਆਂ ਰਹੁ ਰੀਤਾਂ ਦੇ ਉੱਪਰ ਜਿਹੜਾ ਢਾਲ ਲਗਾਉਂਦੇ ਨਜ਼ਰ ਆ ਰਹੇ। ਹਾਂਜੀ ਬਿਲਕੁਲ। ਇਹ ਇੱਕ ਪਾਸੇ ਉਹ ਨਹੀਂ, ਕਈ ਪਾਸੇ ਉਹ ਹਮਲੇ ਹੋ ਰਹੇ ਨੇ।
ਕਈ ਜਣੇ ਸਿੱਖੀ ਰੂਪ ਵਿੱਚ ਸਾਡੇ ਵਿੱਚ ਵੜ ਗਏ, ਕਿੰਤੂ ਪਰੰਤੂ ਕਦੇ ਸਿੱਖ ਰਹਿਤ ਮਰਿਆਦਾ ਉੱਤੇ ਹੋ ਰਹੀ ਹੈ, ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਹੋ ਰਹੀ ਹੈ, ਕਦੀ ਇਤਿਹਾਸ ਉੱਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ। ਹੋਰ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਹੈ, ਜਿੰਨੀਆਂ ਇਤਿਹਾਸਿਕ ਬਿਲਡਿੰਗਾਂ ਨੇ, ਗੁਰੂ ਘਰ ਨੇ, ਉਹਨਾਂ ਨੂੰ ਢਾਹ ਕੇ ਕਾਰ ਸੇਵਾ ਦੇ ਨਾਂ ਤੇ ਖਤਮ ਕੀਤਾ ਜਾ ਰਿਹਾ ਵੇ, ਕਿਉਂ ਤਾਂ ਕਿ ਕੋਈ ਐਵੀਡੈਂਸ ਨਾ ਰਹੇ। ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵਾਂ। ਅੱਜ ਤੋਂ ਕਈ ਸਾਲ ਪਹਿਲੇ ਮੈਂ ਚਮਕੌਰ ਸਾਹਿਬ ਮੱਥਾ ਟੇਕਣ ਗਿਆ ਸੀ। ਮੈਂ ਹਰ ਸਾਲ ਜਾਂਦਾ ਵਾਂ ਉੱਥੇ। ਉਸ ਸਮੇਂ ਤੇ ਖੁਦਾਈ ਵੇਲੇ ਕੁਝ ਹਥਿਆਰ ਮਿਲੇ ਸੀ ਜਿਹੜੇ ਜੰਗੀ 'ਚ ਯੂਜ ਹੋਏ ਸੀ। ਤੋਪ ਤੇ ਬੈਰਲ, ਗੋਲੀਆਂ, ਤਲਵਾਰਾਂ, ਗੋਲੀਆਂ ਕਾਫੀ ਜ਼ਿਆਦਾ ਸੀ। ਟਰੱਕਾਂ ਤੇ ਟਰੱਕ ਭਰ ਕੇ ਕਾਰ ਸੇਵਾ ਵਾਲਿਆਂ ਨੇ ਕੱਢੇ ਸੀ। ਉਹਨਾਂ ਵਿੱਚੋਂ ਕੁਝ ਐਵੀਡੈਂਸ ਦੇ ਤੌਰ ਤੇ ਗੁਰਦੁਆਰਾ ਗੜੀ ਸਾਹਿਬ ਤੇ ਥੱਲੇ ਕਤਲਗੜ੍ਹ ਸਾਹਿਬ ਵਿੱਚ ਰੱਖ ਦਿੱਤੇ। ਹੁਣ ਮੈਂ ਦੇਖਿਆ ਸਾਰੇ ਉਹ ਵੀ ਕਾਫੀ ਮਿਸਿੰਗ ਨੇ। ਇਹ ਬੜੀ ਸੋਚੀ ਸਮਝੀ ਕੌਂਸਪੀਰੇਸੀ ਤੇ ਥੱਲੇ ਕੰਮ ਚੱਲ ਰਿਹਾ ਵੇ। ਤੇ ਦੂਸਰਾ ਬੇਅਦਬੀਆਂ ਦਾ ਸਭ ਤੋਂ ਵੱਡਾ ਦੁੱਖ ਦਾ ਕਾਰਨ ਇਹ ਵੇ, ਇਹਦੇ 'ਚ ਪੁਲਿਸ ਵਾਲੇ ਕਹਿ ਰਹੇ ਨੇ ਇਹ ਬੰਦਾ ਮੈਂਟਲੀ ਅਪਸੈਟ ਹੈ। ਪੁਲਿਸ ਨੂੰ ਕਿੰਨੇ ਹੱਕ ਦਿੱਤਾ ਸਰਟੀਫਿਕੇਟ ਦੇਣ ਦਾ। ਇਹ ਮੈਂਟਲੀ ਜਿਹੜੀ ਉਹ ਟੈਸਟ ਹੁੰਦਾ ਵੇ, ਉਹ ਸਾਈਕਰਿਸਟਾਂ ਦੀ ਟੀਮ ਕਰਦੀ ਹੈ ਤੇ ਨਿਊਰੋ ਸਰਜਨ, ਨਿਊਰੋਲੋਜਿਸਟ ਬਕਾਇਦਾ ਇੱਕ ਬੋਰਡ ਬੈਠਦਾ ਹੈ। ਇਕੱਲੇ ਆਮ ਡਾਕਟਰ ਵੀ ਨਹੀਂ ਕਰ ਸਕਦੇ। ਫਿਰ ਪੁਲਿਸ ਇੰਨੀ ਕਿੱਥੋਂ ਐਕਸਪਰਟ ਹੋ ਕੇ ਹਰ ਇੱਕ ਨੂੰ ਕਹਿ ਰਹੀ ਹੈ ਇਹ ਜੀ ਪਾਗਲ ਸੀ, ਇਹਨੇ ਪਾਗਲਪਾਨੀ 'ਚ ਕੀਤਾ ਵਾ ਵਿਦਆਊਟ ਮੈਡੀਕਲ ਟੈਸਟਿੰਗ, ਬਗੈਰ ਮੈਡੀਕਲ ਟੈਸਟਿੰਗ ਤੋਂ ਬਗੈਰ ਇਹ ਕਰਦੇ ਨੇ। ਤੇ ਇੱਕ ਹੋਰ ਗੱਲ, ਪਿਛਲੇ ਇੱਕ ਹਫ਼ਤੇ ਤੋਂ ਜਿਹੜੇ ਇੰਸੀਡੈਂਟ ਹੋਏ ਨੇ, ਬੜੇ ਸਿੱਖ ਸੰਗਤ ਨੂੰ ਉਹਨਾਂ ਨਾਲ ਦੁੱਖ ਪਹੁੰਚਿਆ ਹੈ। ਪਹਿਲੇ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਬੰਬ ਧਮਾਕੇ ਹੁੰਦੇ ਨੇ, ਜਿਹਨੂੰ ਪੁਲਿਸ ਕਹਿੰਦੀ ਹੈ ਨਹੀਂ ਚਿਮਨੀ ਫਟੀ ਹੈ, ਬਾਅਦ ਵਿੱਚ ਪਤਾ ਲੱਗਦਾ ਹੈ ਹਾਂ ਧਮਾਕੇ ਨੇ। ਫਿਰ ਹੈਰੀਟੇਜ ਸਾਈਟ ਤੇ ਜਿੱਥੇ ਧਮਾਕੇ ਹੋਏ ਨੇ, ਪਰਸੋਂ ਸਿੱਖ ਬੱਚਿਆਂ ਨੂੰ ਕੁੱਟਿਆ ਜਾਂਦਾ ਵੇ ਕੁਝ ਫੋਟੋਗ੍ਰਾਫਰਾਂ ਦੇ ਵੱਲੋਂ। ਕਿਉਂ ਤੁਸੀਂ ਫੋਟੋ ਸੈਸ਼ਨ ਕਿਉਂ ਨਹੀਂ ਕਰਵਾਉਂਦੇ? ਇਹ ਸਾਡੇ ਗੁਰਧਾਮਾਂ ਨੂੰ ਘੇਰਿਆ ਜਾ ਰਿਹਾ ਵੇ। ਫਿਰ ਤੀਸਰੀ ਕੱਲ ਦੀ ਗੱਲ ਹੈ, ਇੱਕ ਪਾਸੇ ਮਲੋਟ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਹੋਈ ਹੈ, ਇੱਕ ਪਾਸੇ ਜਲੰਧਰ ਵਿੱਚ ਹੋਈ ਹੈ, ਤੀਸਰੀ ਦੁੱਖ ਨਿਵਾਰਨ ਸਾਹਿਬ ਰਾਤੀ ਹੋਈ ਹੈ। ਹੁਣ ਦੁੱਖ ਨਿਵਾਰਨ ਸਾਹਿਬ ਦੀ ਜਿਹੜੀ ਘਟਨਾ ਵੇ, ਜਿਹੜਾ ਆਧਾਰ ਕਾਰਡ ਮਿਲਿਆ ਹੈ ਉਹਦੇ ਵਿੱਚ ਉਸ ਲੇਡੀ ਦਾ ਅਸਲੀ ਐਡਰੈਸ ਨਹੀਂ ਹੈ, ਪੀਜੀ ਐਡਰੈਸ ਹੈ। ਉਹਦੀ ਆਈਡੈਂਟਿਟੀ ਦਾ ਵੀ ਕੋਈ ਪੱਕਾ ਪਤਾ ਨਹੀਂ ਲੱਗਾ। ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਆ, ਪਟਿਆਲਾ ਐਸਐਸਪੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਜਿਹੜੀ ਔਰਤ ਨੇ ਇਸ ਤਰੀਕੇ ਦੇ ਨਾਲ ਉੱਥੇ ਜਾ ਕੇ ਬੇਅਦਬੀ ਕੀਤੀ, ਉਹ ਜ਼ੀਰਕਪੁਰ ਤੋਂ ਚੜ੍ਹ ਕੇ ਪਟਿਆਲੇ ਜਾਂਦੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਹਾਂਜੀ, ਕਿੰਨੇ ਉਹਨੂੰ ਭੇਜਿਆ? ਇਸ ਬਾਰੇ ਪੁਲਿਸ ਨੂੰ ਬਿਲਕੁਲ ਨਿਰਪੱਖ ਤੌਰ ਤੇ ਜਾਂਚ ਕਰਨੀ ਚਾਹੀਦੀ ਹੈ। ਜੇ ਲੋੜ ਪਏ ਤੇ ਸੈਂਟਰ ਦੀ ਏਜੰਸੀ ਤੇ ਕੋਲ NIA, CBI ਹੈ, ਜਿਨ੍ਹਾਂ ਤੇ ਰਿਸੋਰਸਿਸ ਕਾਫੀ ਨੇ, ਉਹਨਾਂ ਦੀ ਮਦਦ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕਿਉਂਕਿ ਜਿਹੜੀ ਪੁਲਿਸ ਹੈ ਉਹਨਾਂ ਉੱਤੇ ਪੋਲੀਟੀਕਲ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ। ਜਿਹੜੀ ਸੈਂਟਰਲ ਏਜੰਸੀਆਂ ਨੇ ਉਹਨਾਂ ਉੱਤੇ ਵੀ ਹੁੰਦੇ, ਮਗਰ ਉਹਨਾਂ ਦਾ ਇੱਕ ਵੱਖਰਾ ਲਾਅ ਵੀ ਹੈ। CBI ਦਾ ਵੱਖਰਾ ਐਕਟ ਹੈ, NIA ਦਾ ਵੱਖਰਾ ਐਕਟ ਹੈ। ਤੇ ਇਸ ਮਾਮਲੇ ਤੇ ਸਿੱਖ ਸੰਗਤ ਨੂੰ ਚਾਹੀਦਾ ਹੈ ਹਾਈ ਕੋਰਟ ਦੀ ਸੁਪਰਵਿਜ਼ਨ ਤੇ ਥੱਲੇ ਇਹ ਸਾਰੀ ਇਨਵੈਸਟੀਗੇਸ਼ਨ ਹੋਏ, ਇਹ ਬੈਟਰ ਰਹੇਗਾ। ਲੂੰਗਾ ਸਾਹਿਬ, ਕੀ ਲੱਗਦਾ ਹੈ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦੋਸ਼ੀ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ 'ਚ ਹੁੰਦਾ, ਤਾਂ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਤੀਜਾ ਇਹ ਵੱਡਾ ਘਟਨਾਕ੍ਰਮ ਵਾਪਰ ਜਾਂਦਾ ਹੈ। ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲੀਆਂ ਦੋ ਸਚਾਈਆਂ ਦੋਸ਼ੀਆਂ ਦੀਆਂ ਜਾਂ ਪਿਛਲੀਆਂ ਜਿਹੜੀਆਂ ਪੂਰਾ ਘਟਨਾਕ੍ਰਮ ਕਰਵਾਉਣ ਵਾਲੀਆਂ ਤਾਕਤਾਂ ਨੇ, ਉਹਨਾਂ ਦਾ ਪੂਰਾ ਜਿਹੜਾ ਜਾਣਕਾਰੀ ਨਹੀਂ ਸਾਹਮਣੇ ਆ ਸਕੀ, ਇਹ ਤੀਜੇ ਦੋਸ਼ੀ ਦੀ ਵੀ ਆ ਜਾਊਗੀ ਕੋਈ? ਇਹ ਮੈਨੂੰ ਮੁਸ਼ਕਲ ਲੱਗ ਰਿਹਾ ਹੈ। ਜੇ ਪੁਲਿਸ ਨਿਰਪੱਖ ਹੋ ਕੇ ਇਨਵੈਸਟੀਗੇਸ਼ਨ ਕਰੇ, ਪੁਲਿਸ ਕੁਝ ਕਨਕਲੂਜਨ ਉੱਤੇ ਭਾਵੇਂ ਥੋੜਾ ਹੋਏ ਪਹੁੰਚ ਸਕਦੀ ਹੈ, ਮਗਰ ਵਿਦਆਊਟ ਪ੍ਰੈਸ਼ਰ ਕੰਮ ਕਰਨਾ ਪਏਗਾ। ਜਿਹੜਾ SSP ਸਾਹਿਬ ਨੇ ਬਿਆਨ ਦਿੱਤਾ ਹੈ ਪਟਿਆਲੇ ਤੇ, ਸ਼ਰਮਾ ਸਾਹਿਬ ਨੇ, ਕਾਫੀ ਵਧੀਆ ਬਿਆਨ ਉਹਨਾਂ ਨੇ ਦਿੱਤਾ ਹੈ ਤੇ ਬਕਾਇਦਾ ਉਹਨਾਂ ਨੇ ਇੱਕ ਨਿਊਟਰਲ ਓਪੀਨੀਅਨ ਦਿੱਤਾ ਹੈ। ਮਗਰ
ਕੱਲ ਨੂੰ ਚਾਹੇ ਪੋਲੀਟੀਕਲ ਪ੍ਰੈਸ਼ਰ ਪਏ, ਕਿਉਂਕਿ ਪੁਲਿਸ ਇੱਕ ਡਿਸਿਪਲਨਡ ਫੋਰਸ ਹੈ। ਉਹਨਾਂ ਨੇ ਉਹੀਓ ਕਰਨਾ ਹੈ ਜੋ ਉਹਨਾਂ ਤੇ ਸੀਨੀਅਰ ਕਹਿਣ। ਜੇ ਅਫਸਰ ਕੋਈ ਸਟਰੋਂਗ ਹੈ ਉਹ ਕਰ ਲੈ, ਮਗਰ ਉਹਦੇ 'ਚ ਇੱਕ ਕਮੀ ਹੈ। ਕੱਲ ਨੂੰ ਕੋਈ ਅਫਸਰ ਇੰਡੀਪੈਂਡੈਂਟ ਕਰੇ, ਉਹਨੂੰ ਜਾਂ ਟਰਾਂਸਫਰ ਕਰ ਸਕਦੇ ਨੇ ਜਾਂ ਡਿਪਾਰਟਮੈਂਟਲ ਐਕਸ਼ਨ ਕਰ ਸਕਦੇ ਨੇ। ਇਹ ਇਸ ਤੋਂ ਬੈਟਰ ਇਹੋ ਹੈ ਪੁਲਿਸ ਨੂੰ ਹੋਰ ਏਜੰਸੀਆਂ ਦੀ ਵੀ ਮਦਦ ਲੈਣ ਦੀ ਬੜੀ ਲੋੜ ਹੈ। ਅਦਰਵਾਈਜ਼ ਇਸ ਕੇਸ ਦਾ ਵੀ ਉਹੀਓ ਹਾਲ ਹੋਏਗਾ ਜਿਹੜਾ ਹੋਰ ਕੇਸਾਂ ਦਾ ਹੋ ਰਿਹਾ ਵੇ। ਇਹਦੇ 'ਚ ਬੜੀ ਡੀਪ ਇਨਵੈਸਟੀਗੇਸ਼ਨ ਦੀ ਲੋੜ ਹੈ, ਕਿਉਂਕਿ ਇਹ ਕੋਈ ਮਾਮੂਲੀ ਇੰਸੀਡੈਂਟ ਨਹੀਂ ਨਾ ਬੇਅਦਬੀ ਤੇ। ਇਹਨਾਂ ਦੇ ਨਾਲ ਪੂਰੇ ਹਿੰਦੁਸਤਾਨ ਦੀ ਸਿਕਿਉਰਿਟੀ ਉੱਤੇ ਲੌਂਗ ਟਰਮ ਇਫੈਕਟ ਪਏਗਾ। ਲੂੰਬਾ ਸਾਹਿਬ, ਇੱਕ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਦੋਂ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ, ਕਿਤੇ ਨਾ ਕਿਤੇ ਸੰਗਤ ਦੇ ਮਨ ਦੇ ਵਿੱਚ ਰੋਸ ਤਾਂ ਹੁੰਦਾ ਹੈ, ਜ਼ਾਹਰ ਜੀ ਗੱਲ ਹੈ, ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਜਿਹੜਾ ਰਿਐਕਸ਼ਨ ਇੱਕ ਨੌਜਵਾਨ ਦੇ ਵੱਲੋਂ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ ਔਰਤ ਨੂੰ, ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ? ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵਾਂ। 2012 'ਚ ਸਾਨੇਵਾਲ 'ਚ ਇੰਸੀਡੈਂਟ ਹੋਇਆ ਸੀ, ਜਿੱਥੇ ਥਾਣੇ 'ਚ ਗੋਲੀ ਚਲਾਈ ਸੀ। ਉਸ ਤੋਂ ਪਹਿਲੇ ਅਮਰੀਕਾ ਤੇ ਇੱਕ ਗੁਰਦੁਆਰੇ ਉੱਤੇ ਟੈਰਰਿਸਟ ਅਟੈਕ ਹੋਇਆ ਸੀ। ਉਸ ਵਕਤ ਅਮਰੀਕਨ ਗੌਰਮੈਂਟ ਨੇ ਲੋਕਲ ਸਿੱਖ ਮੈਨੇਜਮੈਂਟ ਨੂੰ ਇੱਕ ਰਾਈਟ ਦਿੱਤਾ ਸੀ, ਤੁਸੀਂ ਗੁਰਦੁਆਰਾ ਸਾਹਿਬ ਦੀ ਸਿਕਿਉਰਿਟੀ ਦੇ ਲਈ ਆਪਣਾ ਇੰਤਜ਼ਾਮ ਕਰੋ। ਜੇ ਕੋਈ ਹਮਲਾਵਰ ਬਣ ਕੇ ਆਏ, ਤੁਸੀਂ ਉਹਨੂੰ ਚਾਹੇ ਮਾਰ ਵੀ ਦਿੰਦੇ ਹੋ, ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੋਏਗੀ, ਕਿਉਂਕਿ ਤੁਸੀਂ ਜੋ ਕੀਤਾ ਹੋਵੇ ਲਾਈਫ ਐਂਡ ਪ੍ਰੋਪਰਟੀ ਦੀ ਪ੍ਰੋਟੈਕਸ਼ਨ ਦੇ ਲਈ ਕੀਤਾ ਹੋਵੇ। ਇਹ ਬੜਾ ਵੱਡਾ ਇਸ਼ੂ ਹੈ। ਇਹਨੂੰ ਕਤਲ ਕਹਿਣਾ ਗਲਤ ਹੈ, ਕਿਉਂਕਿ ਉਸ ਔਰਤ ਨੇ ਬੋਤਲ ਸੁੱਟੀ ਹੈ। ਬੜੇ ਘੱਟ ਲੋਕਾਂ ਨੂੰ ਪਤਾ ਹੈ ਐਲਕੋਹਲ ਸੀ। ਐਲਕੋਹਲ ਦੇ ਨਾਲ ਅੱਗ ਵੀ ਲੱਗ ਸਕਦੀ ਸੀ। ਗਰਮੀ ਦੇ ਦਿਨ ਨੇ ਅਲਕੋਹਲ ਲੈ ਕੇ ਉਹ ਕਿਸ ਤਰ੍ਹਾਂ ਚਲੇ ਗਈ ਹੈ, ਸ਼ਰਾਬ ਦੀ ਬੋਤਲ ਲੈ ਕੇ ਸਰੋਵਰ ਸਾਹਿਬ ਦੇ ਨੇੜੇ ਕਿਸ ਤਰ੍ਹਾਂ ਪਹੁੰਚੀ ਹੈ। ਇਹਦੇ 'ਚ SGPC ਦੀ ਸਿਕਿਉਰਿਟੀ ਸਟਾਫ ਦੀ ਵੀ ਕਹਿ ਲਓ ਲੈਪਸ ਹੈ ਬੜਾ ਵੱਡਾ। ਕਿਉਂ ਨਹੀਂ ਹੈ ਸਰੋਵਰ ਦੇ ਆਸ-ਪਾਸ ਸੇਵਾਦਾਰਾਂ ਨੂੰ ਲਗਾਉਂਦੇ? ਮੈਂ ਕਈ ਵਾਰੀ SGPC ਤੇ ਆਫੀਸੀਅਲਸ ਦੇ ਨਾਲ ਪਰਸਨਲ ਗੱਲ ਕੀਤੀ ਹੈ। ਮੈਂ ਕਿਹਾ ਹੈ ਤੁਸੀਂ ਸਮਾਲ ਵੈਪਨਸ ਦੇ ਲਾਇਸੈਂਸ ਲੈ ਕੇ ਆਰਮਡ ਬੰਦੇ ਲਗਾਓ। ਕਹਿੰਦੇ ਅੰਦਰ ਗੋਲੀ ਨਹੀਂ ਚਲਾ ਸਕਦੇ। ਤੇ ਜਿਹੜੇ ਐਕਸਪਰਟ ਮਾਰਸ਼ਲ ਆਰਟ ਐਕਸਪਰਟ ਤੁਸੀਂ ਇੰਪਲੋਏ ਕਰੋ, ਕੋਈ ਇਹੋ ਜਿਹਾ ਸੱਕੀ ਮਿਲੇ ਉਹਨੂੰ ਉਹ ਆਸਾਨੀ ਦੇ ਨਾਲ ਕਾਬੂ ਕਰ ਸਕਣ, ਕਿਉਂਕਿ ਇਹਦੇ ਨਾਲ ਸਾਡੇ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇਗਾ। ਕਿਉਂਕਿ ਪੰਜਾਬ ਵਿੱਚ ਅੱਜ ਦੀ ਡੇਟ ਵਿੱਚ ਮਾਰਸ਼ਲ ਆਰਟ ਵਿੱਚ ਬੱਚੇ ਕਾਫੀ ਟੈਲੈਂਟਡ ਹੈ ਨੇ, ਯੰਗ ਪਰਸਨਸ। ਕਿਉਂਕਿ ਹਰ ਵਾਰੀ ਗੋਲੀ ਚਲਾਉਣ ਦੀ ਲੋੜ ਨਹੀਂ ਪੈਂਦੀ, ਕਈ ਵਾਰੀ ਕਾਬੂ ਕਰ ਸਕਦੇ ਹੋ ਜੇ ਕੋਈ ਐਕਸਪਰਟ ਹੋਏ, ਜਿਸ ਤਰ੍ਹਾਂ ਕਰਾਟੇ, ਕੁੰਗ ਫੂ। ਇੱਕ ਹੋਰ ਹੈ ਇਜ਼ਰਾਈਲੀ ਮਾਰਸ਼ਲ ਆਰਟ ਕਰਵਾ ਮਾਰਕਾ। ਫੌਜ ਨੂੰ ਵੀ ਟ੍ਰੇਨਿੰਗ ਮਿਲਦੀ ਹੈ ਤੇ ਸਾਡੇ ਕੋਲ ਹੈ ਨੇ ਐਕਸਪਰਟ। ਪੰਜਾਬ ਵਿੱਚ ਕਈ ਟੀਚਰਸ ਨੇ ਟੌਪ ਤੇ ਇੰਟਰਨੈਸ਼ਨਲੀ ਰਿਨਾਊਂਡ ਐਕਸਪਰਟ ਨੇ, ਕੋਈ ਐਸੀ ਗੱਲ ਨਹੀਂ ਹੈ। ਇਹ SGPC ਉੱਤੇ ਡਿਪੈਂਡ ਕਰਦਾ ਜਾਂ ਆਮ ਚੜੀਆ ਗੁਰਦੁਆਰਾ ਕਮੇਟੀਆਂ ਨੇ, ਉਹਨਾਂ ਨੂੰ ਇਹੋ ਜਿਹੇ ਐਕਸਪਰਟ ਗੁਰੂ ਸਿੱਖ ਮੁੰਡੇ ਰੱਖਣੇ ਪੈਣੇ ਨੇ ਨਾਲ ਲੇਡੀਜ਼ ਵੀ। ਇਹ ਬੜਾ ਜ਼ਰੂਰੀ ਹੈ। ਇੱਕ ਐਗਜ਼ਾਮਪਲ ਮੈਂ ਦੱਸਦਾ ਵਾਂ। ਜਦੋਂ ਅਕਸ਼ੈਧਾਮ ਮੰਦਰ ਉੱਤੇ ਅਟੈਕ ਹੋਇਆ ਸੀ ਗੁਜਰਾਤ ਵਿੱਚ, ਪੂਰੇ ਹਿੰਦੁਸਤਾਨ ਤੇ ਜਿੰਨੇ ਮੰਦਰ ਨੇ, ਬਾਲਾ ਜੀ ਤੇ ਅਯੋਧਿਆ, ਉੱਥੋਂ ਤੇ ਜਿੰਨੇ ਮੈਨੇਜਮੈਂਟ ਨੇ, ਸਾਧੂ ਨੇ, ਉਹਨਾਂ ਨੂੰ ਹਥਿਆਰਾਂ ਤੇ ਲਾਇਸੈਂਸ ਦਿੱਤੇ ਗਏ ਸੀ। ਉਹੀਓ ਇੱਥੇ ਕਰਨਾ ਪਏਗਾ। ਅਦਰਵਾਈਜ਼ ਮੈਂ ਬਿਲਕੁਲ ਕਲੀਅਰ ਤੇ ਸਾਫ਼ ਕਹਿਣਾ ਚਾਹੁੰਦਾ ਵਾਂ, ਬੇਅਦਬੀ ਦੀਆਂ ਘਟਨਾ ਅੱਗੋਂ ਹੋਣ ਦੀ ਪੋਸੀਬਿਲਿਟੀ ਕਾਫੀ ਹੈ। ਤੇ ਇੱਕ ਦੁੱਖ ਦੀ ਗੱਲ ਇਹ ਹੈ, SGPC ਨੂੰ ਪੋਲੀਟੀਕਲ ਜਿਹੜਾ ਐਕਟੀਵਿਟੀ ਹੈ ਉਹਦੇ ਤੋਂ ਫਰੀ ਹੋਣਾ ਪਏਗਾ। ਅੱਜ ਸਾਡੇ ਜਥੇਦਾਰ ਸਾਹਿਬ ਇੱਕ ਪੋਲੀਟੀਕਲ ਲੀਡਰ ਦੀ ਮੰਗਣੀ ਉੱਤੇ ਗਏ ਨੇ, ਜਦਕਿ ਉਹਨਾਂ ਨੂੰ ਗੁਰਤਾ ਗੱਦੀ ਦਿਵਸ ਉੱਤੇ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਇਹ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ, ਜੋ ਕੰਟੈਕਟ ਹੈ ਸਾਡੇ ਧਾਰਮਿਕ ਲੀਡਰਾਂ ਦਾ,
ਉਹਨਾਂ ਨੂੰ ਇੱਕ ਵਾਰੀ ਆਪਣੇ ਅੰਦਰ ਦੇਖਣਾ ਪਏਗਾ ਉਹ ਕਿਹੜੇ ਰਸਤੇ ਚੱਲਦੇ ਪਏ ਨੇ। ਇਹ ਆਪਣੇ ਬੈਠ ਕੇ ਉਸ ਦੇਖਣ ਗੁਰੂ ਉਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਜਾਂ ਨਹੀਂ, ਉਹ ਕਿਉਂ ਗੁਰੂ ਤੇ ਦੋਖੀ ਬਣਦੇ ਪਏ ਨੇ। ਪਟਿਆਲਾ ਘਟਨਾਕ੍ਰਮ ਵਾਪਰਿਆ ਹੈ, ਕਿਤੇ ਨਾ ਕਿਤੇ ਨਿਜ਼ਾਮ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰਦਾ ਹੈ। ਆਖਰ ਜਿਹੜੀ ਲੜਕੀ ਦੇ ਵੱਲੋਂ ਅਜਿਹੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ, ਉਹ ਕਿਸ ਤਰੀਕੇ ਦੇ ਨਾਲ ਗੁਰਦੁਆਰਾ ਦੂਖ ਨਿਵਾਰਨ ਸਭ ਦੇ ਵਿੱਚ ਦਾਖਲ ਹੁੰਦੀ ਹੈ, ਤਾਂ ਉਸ ਤੋਂ ਬਾਅਦ ਜਿਹੜੀਆਂ ਉੱਥੇ ਕਿਤੇ ਨਾ ਕਿਤੇ ਜਿਹੜੀ ਸਿੱਖਾਂ ਦੀ ਵੱਡੀ ਮਾਣ ਮਰਿਆਦਾ ਹੈ ਉਸ ਨੂੰ ਢਾਹ ਲਾਉਣ ਦੇ ਵਿੱਚ ਸਫਲ ਵੀ ਹੁੰਦੀ ਹੈ। ਚਾਹੇ ਕੁਝ ਜਿਹੜੇ ਗੁਰੂ ਦੇ ਸਿੰਘ ਸੀ ਉਹਨਾਂ ਦੇ ਵੱਲੋਂ ਕਾਬੂ ਵਿੱਚ ਲਿਆ ਜਾਂਦਾ, ਪਰ ਇੱਕ ਗੁਰੂ ਦੇ ਸਿੱਖ ਦੇ ਵੱਲੋਂ ਉਸ ਔਰਤ ਨੂੰ ਮੌਤ ਦੇ ਘਾਟ ਉਤਾਰ ਕੇ ਸੋਧਾ ਲਗਾਇਆ ਜਾਂਦਾ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਾਂਗੇ ਅਤੇ ਨਾਲ ਹੀ ਇਹਦੇ ਉੱਪਰ ਵੱਡਾ ਚਿੰਤਨ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਬਿਰਬੀਆਂ ਲਗਾਤਾਰ ਵਾਪਰ ਰਹੀਆਂ ਨੇ ਉਹਨਾਂ ਦੇ ਉੱਪਰ ਨਕੇਲ ਪਾਈ ਜਾ ਸਕੇ ਅਤੇ ਨਿਜ਼ਾਮ ਦੇ ਵੱਲੋਂ ਕਿਸ ਤਰੀਕੇ ਦੇ ਜਿਹੜੇ ਕਾਨੂੰਨ ਹੈ ਉਹ ਅਮਲ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈ। ਇਹਨਾਂ ਦੋਸ਼ੀਆਂ ਦਾ ਜਿਹੜੇ ਪਹਿਲਾਂ ਵੀ ਦੋਸ਼ੀ ਫੜੇ ਗਏ ਨੇ ਅਜੇ ਤੱਕ ਉਹਨਾਂ ਦਾ ਵੀ ਕੋਈ ਪਿਛੋਕੜ, ਉਹਨਾਂ ਦੀ ਕੋਈ ਰਣਨੀਤੀ ਜਿਹੜੀ ਬਣਾਈ ਉਹਨਾਂ ਨੇ, ਜਾਂ ਜਿਹੜੀਆਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਤਰੀਕੇ ਦੇ ਘਟਨਾਕ੍ਰਮ ਜਿਹੜਾ ਕਰਨ ਦੇ ਵਿੱਚ ਸਹਾਇਕ ਹੁੰਦੀਆਂ ਨੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।